ਕਿ ਚਲੋ ਅਸੀਂ ਕਰਤਾਰਪੁਰ ਸਾਹਿਬ ਆਏ, ਇੱਥੋਂ ਤੱਕ ਆ ਗਏ। ਸਾਡੀ ਇੱਛਾ ਹੈ ਕਿ ਅਸੀਂ ਪ੍ਰੋਪਰ ਵੀਜ਼ਾ ਲਗਾ ਕੇ ਪੂਰਾ ਪਾਕਿਸਤਾਨ ਘੁੰਮੀਏ, ਅੱਛੀ ਅੱਛੀ ਜਗ੍ਹਾ ਦੇਖੀਏ ਤੇ ਆਪਣਾ ਤਜਰਬਾ ਹੋਰ ਲੈ ਜਾਈਏ। ਉਸ ਤੋਂ ਬਾਅਦ ਸਾਡੀ ਨਨਕਾਣਾ ਸਾਹਿਬ ਜਾਣ ਦੀ ਇੱਛਾ ਹੈਗੀ। ਅੱਛਾ ਜੀ, ਜ਼ਬਰਦਸਤ। ਬਿਲਕੁਲ ਇੱਛਾ ਹੈਗੀ ਹੈ ਸਰ, ਪ੍ਰੋਪਰ ਵੀਜ਼ਾ ਲਗਾ ਕੇ ਆਵਾਂਗੇ, ਪੂਰਾ ਘੁੰਮਾਂਗੇ ਅਸੀਂ। ਸਹੀ ਹੋ ਗਿਆ। अस्सलामुअलैकुम, सत श्री अकाल। तुसीं देख रहे हो पंजाबी प्रचार टीवी और मैं हाँ तुहाडे नाल इरफान समोर। इस टाइम असीं गुरुद्वारा करतारपुर साहब के नाल ही एक छोटी जी मिनी मार्केट है जिथे पाकिस्तान ते इंडिया दोनों मुल्कों के दोनों पंजाबां दे बल्कि कहिए तो ज़्यादा बेहतर होएगा, चढ़ते तो लहंदे पंजाब के लोग आते हैं, मिलते हैं और स्पैशली जोड़े साढ़े सरदार भरा ने शॉपिंग करके इत्थों जाते हैं, कुछ तोहफे तहाइफ गिफ्ट्स वगैरह लैके जाते हैं। उत्थे असीं उस मार्केट से खलोते हैं अजीता जी बाज़ार से और मेरे नाल एक सरदार जी और एक मेरी भैन जी मौजूद ने। इन्हां नाल जरा गलबात करने व्यूज़ शेयर करने। सत श्री अकाल। सत श्री अकाल। सत श्री अकाल भाजी, की नाम है अपना? मेरा नाम है जी भजनप्रीत सिंह। भजनप्रीत सिंह कपल ही है? हाँ जी, हाँ जी। अच्छा अच्छा, ठीक हो गया जी। अच्छा, तो कित्थों आए? ਅਸੀਂ ਆਏ ਹਾਂ ਜੀ ਯਮੁਨਾਨਗਰ, हरियाणा नगर हरियाणा। ਨੀਅਰ ਦਿੱਲੀ ਤੋਂ ਅਬਾਊਟ ਅਪਰੋਕਸੀਮੇਟਲੀ 180 ਕਿਲੋਮੀਟਰ। हाँ, 200 तो बकरियां काटता है। ਨਹੀਂ ਜੀ ਨਹੀਂ, ਸਾਡਾ ਪੰਜਾਬ ਹਰਿਆਣਾ ਸਭ ਇੱਕੋ ਹੀ ਹੈ ਜੀ। ਪੰਜਾਬ ਜਿਹੜੀ ਇੱਥੋਂ ਦੀ ਬੋਲੀ ਹੈ, ਪੰਜਾਬ ਦੀ ਬੋਲੀ ਹੈ, ਬਿਲਕੁਲ ਸੇਮ ਹੈਗੀ ਹੈ। सूबा अलग बना दिता गया? ਸੂਬਾ ਅਲੱਗ ਹੈਗਾ ਲੇਕਿਨ ਬੋਲੀ ਇੱਕੋ ਹੀ ਹੈਗੀ ਜੀ ਸਾਡੀ। अच्छा, हाँ जी, हाँ जी। सुनाओ कैसा लगा इतने आके? देखो जी, ਅਸੀਂ ਇੱਕ ਉਮੀਦ ਹੀ ਚਾਹੇ ਸੀ ਕਿ ਸਾਨੂੰ ਇੱਥੇ ਪਿਆਰ ਮਿਲੇਗਾ, ਲੇਕਿਨ ਜਿੰਨਾ ਸਾਨੂੰ ਉਮੀਦ ਸੀ ਉਸ ਤੋਂ ਵੱਧ ਪਿਆਰ ਮਿਲਿਆ ਸਾਨੂੰ ਇੱਥੇ ਆ ਕੇ। अच्छा जी, ਇਸ ਤਰ੍ਹਾਂ ਮਹਿਸੂਸ ਹੋਇਆ ਕਿ ਅਸੀਂ ਹਿੰਦੁਸਤਾਨ ਵਿੱਚ ਨਹੀਂ, ਆਪਣੇ ਮੁਲਕ ਹੀ ਆ ਗਏ, ਪਾਕਿस्तान ਵਿੱਚ ਨਹੀਂ ਆ ਗਏ। जबरदस्त, बहुत अच्छी गल कर दी। ते फर्स्ट टाइम आना होया भाजी? मैडम पहले आ चुके ने, मैं फर्स्ट टाइम। अच्छा अच्छा, अक्सर ऐसे होता है कि ਜਿਹੜੇ ਹਸਬੈਂਡਸ ਹੁੰਦੇ ਨੇ ਨਾ ਉਹ ਕਹਿੰਦੇ ਨੇ ਕਿ ਮੈਂ ਫਸਟ ਟਾਈਮ ਆ ਚੁੱਕਾ, ਫਿਰ ਮੈਂ ਘਰ ਗਿਆ ਤੇ ਬੇਗਮ ਨੇ ਕਿਹਾ ਕਿ ਚੱਲ ਦੁਬਾਰਾ ਚੱਲੀਏ। ਇਹ ਮੈਨੂੰ ਖਿੱਚ ਕੇ ਲੈ ਕੇ ਉਲਟ ਹੋ ਗਿਆ। ਹਾਂਜੀ ਹਾਂਜੀ। ਤੁਸੀਂ ਪਹਿਲਾਂ ਇਕੱਲੇ ਆਏ? ਤੇ ਸਭ ਤੋਂ ਪਹਿਲਾਂ ਤੇ ਆਪਣਾ ਨਾਮ ਦੱਸੋ। सरबजीत ਅੱਛਾ, ਤੇ ਫੈਮਿਲੀ ਨਾਲ ਆਏ ਸੀ ਜਾਂ ਇਕੱਲੇ ਹੀ ਆਏ ਸੀ? पानी वाली है, पहली ब्रदर वाला इसमें। ਆਪਣੀ ਫੈਮਿਲੀ ਨਾਲ। ਅੱਛਾ ਠੀਕ, ਤੇ ਹੁਣ ਸਿਰਫ ਭਾਜੀ ਆਏ? नहीं, मेरे सारे brother भी आए, मेरा brother, brother नो है, mama, मेरी mother, मदर है, सब मेरी आए। हाँ, सारे आए। ठीक ठीक। ਤੇ 15-20 ਬੰਦਿਆਂ ਦਾ कैसा एक्सपीरियंस रहा फर्स्ट टाइम ਦਾ? ਕੀ फर्स्ट ਯਾਦਾਂ टाइम ਲੈ आके ਕੇ बड़ा ਗਏ? अच्छा लग गया और आके दिल करता कि करो, सब ने लेके आए, सारे ने लेके आके दर्शन करा। ਤੇ ਲਾਸਟ ਟਾਈਮ ਜਦੋਂ ਆਏ ਸੀ ਕੋਈ ਲੋਕਾਂ ਨਾਲ ਮੁਲਾਕਾਤ ਵਗੈਰਾ ਹੋਈ ਸੀ? साथ में बड़ी इंटरेक्शन हुई सी, लोग भी बड़े अच्छे सीगे, बड़े मिलनसार सीगे। अच्छा। संगत सारी बड़ी अच्छी सीगी, मिलके बड़ा मजा पाकिस्तानी बीबियां सब बहुत अच्छे थे। मुलाकात हुई? हाँ जी, बातें काफी संगत सी। ਕੀ ਸ਼ੇਅਰਿੰਗ ਹੋਈ, ਕੀ ਗੱਲਬਾਤ ਹੋਈ? गलबात करके बड़ा अपना अपना प्यार था। ਇੱਕ ਤੇ ਗੱਲ ਹੁੰਦੀ ਹੈ ਨਾ ਕਿ ਜਿਹੜੀ ਜਰਨਲੀ ਲੋਕੀ ਗੱਲਬਾਤ ਜਰਨਲੀ ਗੱਲ ਹੈ ਜੀ। ਦੇਖਿਆ ਕਿ ਹਾਂਜੀ ਕਿੱਥੋਂ ਆਏ ਹੋ, ਬਸ ਉਸ ਤਰ੍ਹਾਂ ਦੀ ਗੱਲਾਂ ਹੀ ਨੇ ਜੀ। ਬਾਕੀ ਮੈਨੂੰ ਹੁਣੇ ਇੱਥੇ ਮਿਲੇ, ਇੱਕ ਪਸ਼ਾਵਰ ਤੋਂ ਇੱਕ ਆਇਆ ਸੀ ਟੀਚਰ ਸਾਹਿਬ ਸੀ, ਉਹਨਾਂ ਦਾ ਬੇਟਾ ਵੀ ਉਹਨਾਂ ਦੇ ਨਾਲ ਸੀ, ਤੇ ਉਹਨਾਂ ਨੇ ਮੇਰੇ ਕੋਲ ਆਪਣਾ ਨੰਬਰ ਲਿਆ ਸੀ, ਆਪਣਾ ਨੰਬਰ ਐਕਸਚੇਂਜ ਕੀਤਾ ਹੈ। ਕਹਿੰਦਾ ਤੁਸੀਂ ਜਾਓਗੇ ਨਾ ਆਪਣੀ ਹਿੰਦੁਸਤਾਨ ਤਸਵੀਰਾਂ ਸਾਨੂੰ ਭੇਜਣਾ, ਜਿਹੜੀਆਂ ਮੈਨੂੰ ਅੱਛੀਆਂ ਲੱਗਣਗੀਆਂ ਮੈਂ ਭੇਜਾਂਗਾ। ਮੈਂ ਹਾਂ ਬਹੁਤ ਖੁਸ਼ ਹੋਏ ਨੇ ਸਰ ਕਿ ਮੇਰਾ ਨਾਲ ਨੰਬਰ ਐਕਸਚੇਂਜ ਕੀਤਾ ਹੈ, ਕਿ ਸ਼ਾਇਦ ਅਸੀਂ ਆਪਸ ਵਿੱਚ ਥੋੜੀ ਜਿਵੇਂ ਚੈਟਿੰਗ ਵਗੈਰਾ ਸਟਾਰਟ ਹੁੰਦੀ ਹੈ, ਸਟਾਰਟ ਕਰੀਏ ਅਸੀਂ। ਨਹੀਂ ਜੀ, ਅੱਛੀ ਗੱਲ ਹੈ। ਔਰ ਸੋਸ਼ਲ ਮੀਡੀਆ ਦੇ ਰਾਹੀਂ ਤੇ ਲੋਕੀ ਹਾਂ, ਪਹਿਲਾਂ ਨਜ਼ਦੀਕ ਆਪਸ ਆ ਰਹੇ, ਇੰਟਰੈਕਸ਼ਨ ਹਾਂ। ਹੁੰਦਾ ਸੀ। ਦੇਖੀ ਦਾ ਵਾ ਕਿ ਲੋਕੀ ਸੋਸ਼ਲ ਮੀਡੀਆ ਤੇ ਰਾਬਤਾ ਕਰਦੇ ਨੇ, ਦੋਸਤੀਆਂ ਹੁੰਦੀਆਂ ਨੇ। ਫਿਰ ਹਾਂਜੀ, ਇਹ ਇੱਕ ਐਸਾ ਪੁਆਇੰਟ ਬਣਿਆ ਹੈ ਜਿਸ ਵਿੱਚ ਪਹਿਲੀ ਵਾਰ ਹਾਂਜੀ ਹਾਂਜੀ ਇੱਥੇ ਆ ਕੇ ਫਿਰ ਲੋਕੀ ਆਪਸ ਵਿੱਚ ਮਿਲ ਜੁਲ ਵੀ ਲੈਂਦੇ ਬਿਲਕੁਲ ਜੀ, ਨੇ। ਬਿਲਕੁਲ। ਸਾਡੀ ਤੇ ਦੇਖੋ ਜੀ ਇੱਛਾ ਸਾਡੀ ਹੈਗੀ ਇਹ ਕਿ ਚਲੋ ਅਸੀਂ ਕਰਤਾਰਪੁਰ ਸਾਹਿਬ ਆਏ, ਇੱਥੋਂ ਤੱਕ ਆ ਗਏ। ਸਾਡੀ ਇੱਛਾ ਹੈ ਕਿ ਅਸੀਂ ਪ੍ਰੋਪਰ ਵੀਜ਼ਾ ਲਗਾ ਕੇ ਪੂਰਾ ਪਾਕਿਸਤਾਨ ਘੁੰਮੀਏ, ਅੱਛੀ ਅੱਛੀ ਜਗ੍ਹਾ ਦੇਖੀਏ ਤੇ ਆਪਣਾ ਤਜਰਬਾ ਹੋਰ ਲੈ ਜਾਈਏ। ਅੱਛਾ, ਇੱਛਾ ਕਿਉਂ ਹੈ? ਤੁਸੀਂ ਕੋਸ਼ਿਸ਼ ਕਰੋ ਨਾ ਤੇ ਲਗਵਾਓ ਵੀਜ਼ਾ, ਆਓ ਜ਼ਰੂਰ ਜੀ ਜ਼ਰੂਰ। ਗੁਰਪੁਰਬ ਤੇ ਆਓ। ਬਿਲਕੁਲ ਜੀ ਬਿਲਕੁਲ। ਇਸ ਤੋਂ ਬਾਅਦ ਸਾਡੀ ਨਨਕਾਣਾ ਸਾਹਿਬ ਜਾਣ ਦੀ ਇੱਛਾ ਹੈਗੀ। ਅੱਛਾ ਜੀ, ਜ਼ਬਰਦਸਤ। ਬਿਲਕੁਲ ਇੱਛਾ ਹੈਗੀ ਹੈ ਸਰ, ਪ੍ਰੋਪਰ ਵੀਜ਼ਾ ਲਗਾ ਕੇ ਆਵਾਂਗੇ, ਪੂਰਾ ਘੁੰਮਾਂਗੇ ਅਸੀਂ। ਸਹੀ ਹੋ ਗਿਆ। ਹਾਂ, ਜਿੰਨਾ ਪਿਆਰ ਮਿਲਿਆ ਨਾ ਸਾਨੂੰ। ਘੁੰਮੋ, ਲਾਹੌਰ ਘੁੰਮੋ। ਹਾਂ, ਲਾਹੌਰ ਤੇ ਦੇਖੋ ਜੀ ਉਹ ਕਹਿੰਦੇ ਕੀ ਕਹਿੰਦੇ ਸੀ ਕਿ ਪੈਰਿਸ ਹੈਗਾ ਵੇ ਈਸਟ ਦਾ, ਇਸ ਤਰ੍ਹਾਂ ਕੁਝ ਗੱਲ ਹੁੰਦੀ ਸੀ। ਜਿਹਨੇ ਲਾਹੌਰ ਨਹੀਂ ਵੇਖਿਆ, ਲਾਹੌਰ ਨਹੀਂ ਵੇਖਿਆ, ਹਾਂਜੀ, ਉਹ ਹਾਂਜੀ। ਜੰਮਿਆ ਹੀ ਨਹੀਂ। ਹਾਂ, ਜੰਮਿਆ ਹੀ ਨਹੀਂ ਜੀ। ਦੇਖੋ ਜੀ ਬੜੀ ਉਮੀਦ ਹੈਗੀ ਸਾਨੂੰ, ਲਾਹੌਰ ਆਵਾਂਗੇ, ਜ਼ਰੂਰ ਆਵਾਂਗੇ ਪੱਕਾ। ਅੱਛਾ, ਤੁਹਾਨੂੰ ਪਤਾ ਜਿਹੜੇ ਵੀ ਚੜ੍ਹਦੇ ਪੰਜਾਬ ਤੋਂ ਲੋਕੀ ਆਉਂਦੇ ਨੇ ਨਾ, ਯਾਤਰੀ ਆਉਂਦੇ ਨੇ, ਸੰਗਤਾਂ ਆਉਂਦੀਆਂ ਨੇ, ਉਹ ਲਾਹੌਰ ਜ਼ਰੂਰ ਘੁੰਮਦੇ ਨੇ। ਔਰ ਉਹਨਾਂ ਨੂੰ ਇੱਕ ਦਿਨ ਸਪੈਸ਼ਲੀ ਦਿੱਤਾ ਜਾਂਦਾ ਹੈ ਕਿ ਅੱਜ ਦਾ ਦਿਨ ਤੁਹਾਡੇ ਕੋਲ ਲਾਹੌਰ ਘੁੰਮ ਲਓ। ਤੇ ਫਿਰ ਉਸ ਦਿਨ ਨਾ ਮੈਂ ਤਾਂ ਲਾਸਟ ਟਾਈਮ ਦੇਖਿਆ ਵਾ
ਕਿ ਉਸ ਦਿਨ ਤੇ ਜਿਸ ਦਿਨ ਉਹਨਾਂ ਨੂੰ ਕਿਹਾ ਗਿਆ ਕਿ ਜੀ ਆ ਲਾਹੌਰ ਆਈ ਤੁਸੀਂ ਘੁੰਮੋ, ਠੀਕ ਹੈ, ਇੰਝ ਲੱਗ ਰਿਹਾ ਸੀ ਕਿ ਪਤਾ ਨਹੀਂ ਲਾਹੌਰ 'ਚ ਹਰ ਪਾਸੇ ਆ ਦਸਤਾਰਾਂ ਵਾਲੇ ਸਰਦਾਰ ਹੀ ਸਰਦਾਰ ਨਜ਼ਰ ਆ ਰਿਹਾ ਸੀ। ਹਾਂਜੀ ਹਾਂਜੀ ਔਰ ਇੱਕ ਦੇਖੋ ਜੀ ਜਿਹੜੀ ਬੋਲੀ ਵੀ ਹੈਗੀ ਨਾ ਇੱਥੋਂ ਦੀ, ਸਾਰੇ ਮੈਂ ਪੁੱਛਿਆ ਵੀ ਹੈ, ਮੈਂ ਕਿਹਾ ਤੁਸੀਂ ਪੰਜਾਬੀ ਬੋਲਦੇ ਹੋ, ਕਹਿੰਦੇ ਸਾਡੀ ਬੋਲੀ ਪੰਜਾਬੀ ਹੈਗੀ ਹੈ। ਹਾਂਜੀ ਹਾਂਜੀ ਪੂਰੀ ਇੰਟਰੈਕਸ਼ਨ ਪੂਰੀ ਪੰਜਾਬੀ 'ਚ ਹੀ ਕਰਦੇ ਪਏ ਨੇ ਸਾਰੇ। ਤੁਹਾਨੂੰ ਕੀ ਲੱਗਦਾ ਸੀ? ਮੈਨੂੰ ਮਤਲਬ ਕਿ ਮਿਕਸ ਹੋਏਗੀ ਸ਼ਾਇਦ ਹਿੰਦੀ ਉਰਦੂ ਪੰਜਾਬੀ, ਲੇਕਿਨ ਬਹੁਤ ਪੰਜਾਬੀ ਬੋਲਣ ਵਾਲੇ ਕਾਫੀ ਬੋਲਦੇ ਨੇ। ਤੇ ਤੁਸੀਂ ਕੁਝ ਜਾ ਕੇ ਸ਼ੇਅਰ ਨਹੀਂ ਸੀ ਕੀਤਾ ਕਿ ਕੈਂਟ ਦੇ ਲੋਕ ਨੇ ਕੀ नहीं मैंने नहीं, सारे नहीं, जाके इन्होंने शेयर पूरी- किया से मिलना, बल्कि वो टाइम सारी संगत होगा जुड़े किसी भी जाना से भी देखते हैं। अच्छा असली में तो सभी मिलना है। ਅਰੇ ਵਾਹ ਜ਼ਬਰਦਸਤ, ਤੁਸੀਂ ਤਾਂ ਐਮਬੈਸਡਰ ਬਣ ਗਏ ਕਿ ਦੇਖੋ ਜੀ ਸਾਡੀ ਜਿਹੜਾ ਆਮ ਇਨਸਾਨ ਹੈ ਨਾ ਜੀ, ਉਹ ਹੈ ਪੋਲਿਟਿਕਸ ਤੋਂ ਬਹੁਤ ਦੂਰ ਹੈ, ਸਿਆਸਤ ਤੋਂ ਦੂਰ ਹੈਗਾ। ਸਾਨੂੰ ਫਰਕ ਨਹੀਂ ਪੈਂਦਾ ਜੀ ਉੱਪਰ ਰਾਜਨੀਤੀ ਵਿੱਚ ਕੀ ਹੋ ਰਿਹਾ ਜੀ। ਤੇ ਦੇਖੋ ਤੁਹਾਡੇ ਵਰਗੇ ਬੰਦੇ ਹੀ ਉੱਥੇ ਹੈਗੇ ਨੇ, ਬਿਲਕੁਲ ਮਤਲਬ ਇਸ ਤਰ੍ਹਾਂ ਲੱਗਦਾ ਨਹੀਂ ਕਿ ਜੀ ਫੋਰਨ ਕੰਟਰੀ 'ਚ ਹੈਗੇ ਆ ਜੀ। ਅੱਛਾ ਇੱਕ ਚੀਜ਼ ਹੈ, ਪੋਲਿਟਿਕਸ ਤੋਂ ਆਮ ਬੰਦਾ ਜਿਹੜਾ ਵਾ ਬਹੁਤ ਦੂਰ ਆ, ਲੇਕਿਨ ਪੋਲਿਟਿਕਲ ਜਿਹੜਾ ਇਫੈਕਟ ਹੈ ਨਾ ਉਹ ਬਹੁਤ ਜ਼ਿਆਦਾ ਆਮ ਬੰਦੇ ਤੇ ਬਿਲਕੁਲ ਬਹੁਤ ਪੈਂਦਾ ਹੈ ਜੀ। ਲੇਕਿਨ ਅਸੀਂ ਅਗਰ ਅਸੀਂ confuse ਹੋ ਜਾਂਦੇ ਨੇ ਕਿ confuse ਹੋ ਅਸਲ ਲੇਕਿਨ ਹਾਲਾਤ ਇੱਥੇ ਆਏ ਆ ਤੇ ਫਿਰ ਇੱਥੇ ਕੁਝ ਵੀ ਸਾਨੂੰ ਮਤਲਬ ਹੈ ਹੀ ਨਹੀਂ, 1% ਵੀ ਸਾਨੂੰ ਲੱਗਦਾ ਨਹੀਂ ਕਿ ਨਫ਼ਰਤ ਹੈਗੀ ਸਾਡੇ ਦਿਲਾਂ 'ਚ। ਅੱਛਾ ਇਹ ਜਿਹੜਾ ਪੁਆਇੰਟ ਬਣਿਆ ਵਾ ਹਾਂਜੀ ਜੀ ਗੁਰਦੁਆਰਾ ਸਾਹਿਬ ਤੇ ਹੈ, ਇਹ ਆਉਂਦੇ ਨੇ ਲੋਕੀ ਮੱਥਾ ਟੇਕਦੇ ਨੇ। ਉਸ ਤੋਂ ਇਲਾਵਾ ਇੱਕ ਟੂਰਿਜ਼ਮ ਪੁਆਇੰਟ ਵੀ ਬਣ ਗਿਆ। ਇੱਥੇ ਟੂਰਿਸਟ ਆਉਂਦੇ ਨੇ, ਪਾਕਿਸਤਾਨੀ ਆਉਂਦੇ ਨੇ, ਇੰਡੀਅਨ ਆਉਂਦੇ ਨੇ, ਆਪਸ ਵਿੱਚ ਮਿਲਦੇ ਨੇ। ਤੇ ਕੀ ਸਮਝਦੇ ਹੋ ਕਿ ਇਸ ਪੁਆਇੰਟ ਤੇ ਸਾਂਝ ਵਧੇਗੀ? ਬਿਲਕੁਲ ਵਧੇਗੀ। ਇਸ ਤਰ੍ਹਾਂ ਦੇ ਦੇਖੋ ਜੀ, ਇਸ ਤਰ੍ਹਾਂ ਦੇ ਪੁਆਇੰਟ ਹੋਰ ਬਣਨੇ ਚਾਹੀਦੇ। ਇਹ ਤਾਂ ਚਲੋ ਮਹਾਰਾਜ ਦਾ बड़े ਸਥਾਨ प्यार ਹੈਗਾ, नाल बोलते हैं। हाँ जी, ਮਹਾਰਾਜ ਦਾ बहुत ਸਥਾਨ प्यार ਹੈਗਾ नाल ਵੇ, बोलते हैं। ਧਾਰਮਿਕ ਸਥਾਨ ਹੈਗਾ ਵੇ ਜੀ। ਕੋਈ ਐਸੀ ਜਗ੍ਹਾ ਬਣੇਗੀ ਜਿੱਥੇ ਧਾਰਮਿਕ ਸਥਾਨ ਨਾ ਵੀ ਹੋਏ, ਤਾਂ ਕੋਈ ਇਸ ਤਰ੍ਹਾਂ ਦੀ ਚੀਜ਼ ਬਣੇਗੀ ਜਿੱਥੇ ਆਪਸ ਵਿੱਚ ਦੋਨਾਂ ਦੀ ਮਿਲ ਤੁਸੀਂ ਜੁਲ ਖੈਰੋ ਜੀ, हाँ जी ਤੁਸੀਂ ਕੁਝ ਕਹਿ ਰਹੇ ਸੀ? मिलकर जो सबको बड़ा अच्छा लगे, जिਵੇਂ ਕਈਆਂ ਦੇ ਮਨ 'ਚ ਥੋੜ੍ਹੀ ਜਿਹੀ ਇੱਕ ਮਤਲਬ ਡਰ ਸੀਗਾ, ਉਹ ਸਭ ਦੇ ਮਨ 'ਚੋਂ ਡਰ ਨਿਕਲ ਗਿਆ। ਚਲੋ ਤੁਸੀਂ ਇੱਕ ਵਾਰ ਆਏ, ਹਾਂਜੀ। ਤੁਸੀਂ ਐਕਸਪੀਰੀਅੰਸ ਕੀਤਾ, ਦੁਬਾਰਾ ਆਏ ਹੋ, ਹਾਂਜੀ। ਜੋ ਦੇਖਿਆ ਲੋਕਾਂ ਨਾਲ ਮਿਲੇ ਜੁਲੇ, ਆਪਣਾ ਐਕਸਪੀਰੀਅੰਸ ਜ਼ਰਾ ਸ਼ੇਅਰ ਕਰੋ। ਸਾਨੂੰ ਤਾਂ ਬਹੁਤ ਅੱਛਾ ਲੱਗਿਆ ਆ ਕੇ, ਗੁਰੂ ਘਰ ਆ ਕੇ ਜਿਵੇਂ ਸਾਰੇ ਤਰ੍ਹਾਂ ਦੀ ਸੰਗਤ ਨੂੰ ਮਿਲਿਆ, ਸਭ ਨਾਲ ਮਿਲ ਕੇ ਬੜਾ ਅੱਛਾ ਲੱਗਿਆ। ਲੱਗਿਆ ਨਹੀਂ ਕਿ ਦੂਸਰੇ ਕਿਸੇ ਮੁਲਕ ਵਿੱਚ ਹੈਗੇ ਹਾਂ ਅਸੀਂ, ਐਂ ਲੱਗ ਰਿਹਾ ਸੀ ਆਪਣੇ ਮੁਲਕ ਵਿੱਚ ਹੈਗੇ ਹਾਂ। ਔਰ ਇੱਥੇ ਦੇ ਸਾਰੇ ਲੋਕ ਬੜੇ ਵੈਲਕਮਿੰਗ, ਬੜੇ ਹੈਲਪ ਤੋਂ ਵੀ ਆਏ, ਬੜੇ ਪਿਆਰ ਨਾਲ ਗੱਲ ਬੜੇ ਪਿਆਰ ਚਲੋ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਅੱਛਾ ਲੱਗਾ, ਔਰ ਵੀ ਉਮੀਦ ਹੈ ਤੁਹਾਨੂੰ ਵੀ ਅੱਛਾ ਲੱਗਾ ਹੋਵੇਗਾ। ਇਜਾਜ਼ਤ ਦਿਓ। ਥੈਂਕ ਯੂ।